ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਗੁਆਂਢੀ ਮੁਲਕ ਮਾਲਦੀਵਜ਼ ਨੇ ਭਾਰਤ ਦੇ ਮੂੰਹ ਤੇ ਇੱਕ ਹੋਰ ਕਰਾਰੀ ਚਪੀੜ ਮਾਰੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮਾਲਦੀਵਜ਼ ਨੇ ਆਪਣੇ ਸਮੁੰਦਰਾਂ ਦੀ ਹਿਫਾਜ਼ਤ ਤੇ ਨਿਰੀਖਣ ਕਰਨ ਲਈ ਟਰਕੀ ਤੋਂ ਡਰੋਨਸ ਜਿਹੜੇ ਨੇ ਉਹ ਖਰੀਦੇ ਨੇ ਔਰ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਮਾਲਦੀਵਜ਼ ਦੇ ਪ੍ਰੈਜ਼ੀਡੈਂਟ ਮੁਹੰਮਦ ਮੁਜ਼ੂ ਨੇ ਆਪਣਾ ਪਹਿਲਾ ਦੌਰਾ ਜਿਹੜਾ ਹੈ ਉਹ ਟਰਕੀ 'ਚ ਹੀ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ ਔਰ ਗੁਰਬਾਣੀ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਭਾਰਤ ਦੇ ਮੂੰਹ ਤੇ ਚਪੇੜ ਤਾਂ ਨੇਪਾਲ ਨੇ ਵੀ ਮਾਰੀ, ਭੂਟਾਨ ਨੇ ਵੀ ਮਾਰੀ, ਲੇਕਿਨ ਜਿੰਨੀ ਤੇਜ਼ੀ ਨਾਲ ਇੱਕ ਤੋਂ ਬਾਅਦ ਇੱਕ ਚਪੇੜ ਮਾਲਦੀਵਸ ਦਾ ਜੇ ਨਵਾਂ ਬਣਿਆ ਪ੍ਰੈਜ਼ੀਡੈਂਟ ਮੁਹੰਮਦ ਮੁਜ਼ੂ ਮਾਰ ਰਿਹਾ, ਹੁਣ ਤਾਂ ਮੂੰਹ ਲਾਲ ਕਰਤਾ ਹੈ। ਜਦੋਂ ਤੁਸੀਂ ਦੇਖੋ ਵੀ ਬਿਲਕੁਲ ਜਿਹੜਾ ਉਹ ਚਾਰ ਚਫੇਰਿਓਂ ਚਪੇੜਾਂ ਦਾ ਮੀਂਹ ਵਰਾਇਆ ਹੋਇਆ। ਹੁਣ ਜ਼ਾਹਰ ਹੈ ਵੀ ਪਹਿਲਾਂ ਤਾਂ ਉਹਨੇ ਕੱਢੇ ਸਾਰੇ ਇੰਡੀਆ ਦੇ ਜਿਹੜੇ ਸੋ ਕਾਲਡ ਉਹਨਾਂ ਦੇ ਜੀ ਅਸੀਂ ਆਪਰੇਟ ਕਰ ਰਹੇ ਹਾਂ, ਅਸੀਂ ਜਹਾਜ਼ ਆਪਰੇਟ ਕਰ ਰਹੇ ਹਾਂ, ਅਸੀਂ ਫਲਾਣੀ ਮਸ਼ੀਨਰੀ। ਫਿਰ ਇੰਡੀਆ ਨੇ ਕਿਹਾ ਜੀ ਨਹੀਂ ਚਲੋ ਅਸੀਂ ਫੌਜੀ ਕੱਢ ਲੈਂਦੇ ਹਾਂ, ਸਿਵਿਲੀਅਨ। ਉਹਨਾਂ ਨੇ ਕਿਹਾ ਸਿਵਿਲੀਅਨ ਵੀ ਤੁਹਾਡੇ ਜਿਹੜੇ ਨੇ ਇਹ ਫੌਜੀ ਨੇ ਜਿਹੜੇ ਸਿਵਿਲੀਅਨ ਕੱਪੜਿਆਂ 'ਚ ਆਏ ਨੇ, ਸਿਵਿਲੀਅਨ ਔਰ ਨੋ ਸਿਵਿਲੀਅਨ ਆਲ ਆਊਟ। ਫਿਰ ਜਿਹੜੇ ਸਮਝੌਤੇ ਸਰਵੇਲੈਂਸ ਦੇ ਔਰ ਟੂਗੈਦਰ ਦੇ ਪਿਛਲੇ ਰਜੀਮ ਨੇ ਮਾਲਦੀਵਜ਼ ਨੇ ਉਹ ਕੈਂਸਲ ਕੀਤੇ ਔਰ ਬਣਦੇ ਹੀ ਪ੍ਰੈਜ਼ੀਡੈਂਟ ਮਾਲਦੀਵਜ਼ ਦਾ ਮਿਸਟਰ ਮੁਹੰਮਦ ਮੁਜ਼ੂ ਸਭ ਤੋਂ ਪਹਿਲਾਂ ਟਰਕੀ ਦੇ ਦੌਰੇ ਤੇ ਗਿਆ, ਫਿਰ ਚਾਈਨਾ ਗਿਆ, ਫਿਰ ਇੰਡੀਆ ਵੀ ਹੋ ਕੇ ਗਿਆ। ਹੁਣ ਜਦੋਂ ਅੱਜ ਜਿਹੜੀ ਮੇਨ ਖਬਰ ਇਹਨਾਂ ਦੇ ਸਾਰੇ ਮੀਡੀਆ 'ਚ ਹੀ ਹੈ, ਮਾਲਦੀਵਜ਼ ਪਰਚੇਜ਼ਸ ਡਰੋਨਸ ਫਰੋਮ ਟਰਕੀ to patrol country's vast maritime area, or the surveillance drones from Turkish company Baykar TB2 drones were delivered on March 3rd, report said. ਇਹਦਾ ਮਤਲਬ ਹੈ ਵੀ ਜਦੋਂ ਟਰਕੀ ਗਿਆ ਹੀ ਹੈ ਉਦੋਂ ਹੀ ਉਹਨੇ ਉੱਥੇ ਉਹਦਾ ਸੌਦਾ ਕੀਤਾ ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਡਰੋਨ ਬੇਸ ਪਹਿਲਾਂ ਇੱਕ ਨੂਨੂ ਏਟੋਲ ਮਾਰਫਰੂ ਇਹ ਜਿਹੜਾ ਹੈ ਉੱਥੇ ਉਹਨਾਂ ਨੇ ਐਸਟੈਬਲਿਸ਼ ਕੀਤਾ ਔਰ ਟਰਕੀ ਦੇ ਡਰੋਨ ਜਿਹੜੇ ਨੇ ਆਲਰੇਡੀ ਉਹਨਾਂ ਨੇ ਮਾਲਦੀਵਸ ਦੀਆਂ ਜਿਹੜੀਆਂ ਓਸ਼ਨ ਟੈਰੀਟਰੀਜ਼ ਨੇ ਉਹਨਾਂ ਦਾ ਟੂਰ, ਉਹਨਾਂ ਨੇ ਡਰੋਨਸ ਦਾ ਸਰਵੇਲੈਂਸ ਹੀ ਹੁੰਦਾ ਨੇ, ਹੋਰ ਤਾਂ ਕੀ ਹੈ। ਔਰ ਇਹ ਪਹਿਲੀ ਕੰਟਰੀ ਜਿੱਥੇ ਉਹਨੇ ਵਿਜ਼ਿਟ ਵੀ ਕੀਤਾ ਔਰ ਇਹ ਮਿਲਟਰੀ ਡਰੋਨ ਉਹਨਾਂ ਦੀ ਕੀਮਤ ਵਗੈਰਾ ਦਾ ਤਾਂ ਨਹੀਂ ਪਤਾ ਕਿੰਨਾ ਹੈ ਕੀ ਹੋਇਆ, ਪਰ ਇਹ ਉਹਨੇ ਕਿਹਾ ਕਿ ਭਾਈ ਇਹ ਅਸੀਂ ਜਿਹੜਾ ਇੰਡੀਕੇਟਡ ਦੈਟ ਗਵਰਨਮੈਂਟ ਵਾਜ਼ ਲੁਕਿੰਗ ਟੂ ਐਕਵਾਇਰ ਸਰਵੇਲੈਂਸ ਡਰੋਨਸ ਔਰ ਇਹ ਐਕਸਕਲੂਸਿਵ ਇਕਨੋਮਿਕ ਜ਼ੋਨ ਜਿਹੜਾ 24/7 ਉਹਦੀ ਮੋਨੀਟਰਿੰਗ ਕਰਨਗੇ। ਔਰ ਇਸ ਦੇ ਉੱਤੇ ਜਿਹੜਾ ਹੈ ਇਹ ਬੜੀ ਵੱਡੀ ਖਬਰ ਹੈ ਕਿਉਂਕਿ ਉਹਨੇ ਈਵਨ ਐਜ਼ ਏ ਪ੍ਰੈਜ਼ੀਡੈਂਟ ਉਹ ਪਾਵਰਸ ਵੀ ਲੈ ਲਈਆਂ ਜਿਹਦੇ ਥੱਲੇ ਇੰਪੋਰਟ ਡਿਊਟੀਜ਼ ਨੂੰ ਉਹ ਵੇਵ ਕਰ ਸਕਦਾ। ਸੋ ਆਲਰੇਡੀ ਇਹ ਜਿਹੜੇ ਡਰੋਨਸ ਨੇ ਇਹ ਇੰਪੋਰਟ ਡਿਊਟੀ ਨੂੰ ਵੇਵ ਕਰਕੇ ਹੀ ਲੈ ਹੋਣਗੇ। ਸੋ ਇਹ ਆਪਣੇ ਆਪ ਦੇ ਵਿੱਚ ਕਿਉਂਕਿ ਮਾਲਦੀਵਸ ਦੀ ਸਿਚੁਏਸ਼ਨ ਜਿਹੜੀ ਹੈ ਉਹ ਬੜੀ ਕਰੂਸ਼ਲ ਹੈ। ਜਦੋਂ ਤੁਸੀਂ ਬਾਰਡਰ ਵਾਈਜ਼ ਲੰਬਾ, ਭਾਵੇਂ ਮੁਲਕ ਛੋਟਾ ਹੈ, ਉਹਦੀ ਆਲਮੋਸਟ 95% ਦੀ ਆਬਾਦੀ ਸੁੰਨੀ ਮੁਸਲਮਾਨ ਨੇ ਔਰ 6-7 ਲੱਖ ਤੋਂ ਜ਼ਿਆਦਾ ਆਬਾਦੀ ਨਹੀਂ ਹੈ, ਪਰ ਇਹਨਾਂ ਦਾ ਜਿਹੜਾ ਸੀ ਕੋਸਟ ਹੈ ਉਹ ਬਹੁਤ ਵੱਡਾ ਹੈ ਔਰ ਇਹ ਬੜਾ ਕਰੂਸ਼ਲ ਹੈ। ਜਦੋਂ ਪਹਿਲਾਂ ਚਾਈਨਾ ਦਾ ਦੌਰਾ ਕੀਤਾ, ਚਾਈਨਾ ਦੇ ਨਾਲ ਵੀ ਐਗਰੀਮੈਂਟ ਕੀਤੇ ਨੇ ਔਰ ਇਹ ਗੱਲ ਭਾਰਤ ਨੂੰ ਹੋਰ ਵੀ ਫਿਕਰ 'ਚ ਪਾਉਣ ਵਾਲੀ ਹੈ ਕਿ ਭਾਈ ਉਹਨਾਂ ਨੇ ਈਵਨ ਡਰੋਨ ਵੀ ਟਰਕੀ ਤੋਂ ਲਏ ਨੇ। ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵੀਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅਮਰਜੀਤ ਸੈਣੀ, ਜਸਵੀਰ ਬਰਾੜ ਜੀ, ਫਿਰ ਇਸੇ ਤਰ੍ਹਾਂ ਜੁਗਰਾਜ ਸਿੱਧੂ ਜੀ, ਡਾਕਟਰ ਪਰਮਜੀਤ ਸਿੰਘ ਸਮਰਾ ਜੀ, ਲਖਵਿੰਦਰ ਸਿੰਘ ਔਲਖ ਜੀ, ਮਿਸਟਰ ਫਵਾਦ ਜੀ, ਇਹ ਸਾਨੂੰ ਸਭ ਜਿਹੜੇ ਫਤਿਹ ਬੁਲਾਉਂਦੇ ਨੇ। ਔਰ ਕਰਮ ਸਿੰਘ ਜੀ ਕਹਿੰਦੇ ਰਿਸਪੈਕਟਡ ਡਾਕਟਰ ਸਾਹਿਬ ਐਂਡ ਮਿਸਟਰ ਨੀਲਮ ਕੌਰ ਐਂਡ the rest of the TV84 family, great job, live always, and Dr. Saib, it was very nice to meet up with you in person on Saturday at the UN headquarters in New York. Thank you so much. ਮੈਨੂੰ ਵੀ ਕਰਮ ਸਿੰਘ ਜੀ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ। ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇਣ ਜੀ। all about truth and Sikhism। ਤੁਸੀਂ ਮੀਰ ਫਵਾਦ ਜੀ ਦਾ ਜਿਹੜਾ ਇੱਕ ਮੈਸੇਜ ਮਾਈਨਸ ਕੀਤਾ ਹੈ, ਤੁਸੀਂ ਉਹਨਾਂ ਦਾ ਨਾਂ ਲਿਆ ਪਰ ਉਹਨਾਂ ਨੇ ਕਿਹਾ ਕਿ ਵੀ ਸਰ ਦਾ ਪਾਇਨੀਅਰ ਆਫ ਪਾਕਿਸਤਾਨ ਰੈਜ਼ੋਲੂਸ਼ਨ ਵਾਜ਼ ਸਰ ਮੁਹੰਮਦ ਜ਼ਫਰੁੱਲਾ ਖਾਨ, ਨਾਟ ਡਾਕਟਰ ਇਕਬਾਲ। ਫਵਾਦ ਸਾਹਿਬ ਤੁਸੀਂ ਸ਼ਾਇਦ ਮਿਸ ਕੀਤਾ ਹੋਏ। ਮੈਂ ਅਲਾਮਾ ਇਕਬਾਲ ਦਾ 1930 ਦੇ ਵਿੱਚ ਜਦੋਂ ਉਹਨਾਂ ਨੇ ਇਲਾਹਾਬਾਦ ਮੁਸਲਿਮ ਲੀਗ ਦੇ ਸੈਸ਼ਨ ਨੂੰ ਐਡਰੈਸ ਕੀਤਾ
ਤੇ ਪਹਿਲੀ ਵਾਰ ਜਿਹੜਾ ਇਹ ਕਾਨਸੈਪਟ ਸੀ, ਪਾਕਿਸਤਾਨ ਲਫ਼ਜ਼ ਨਾ 1930 ਚ ਅਲਾਮਾ ਇਕਬਾਲ ਨੇ ਯੂਜ਼ ਕੀਤਾ ਹੈ, ਨਾ ਹੀ 23 ਮਾਰਚ 1940 ਦੇ ਲਾਹੌਰ ਰੈਜ਼ੋਲੂਸ਼ਨ ਚ। ਇਹ ਤੁਸੀਂ ਠੀਕ ਕਹਿ ਰਹੇ ਹੋ। ਸਾਨੂੰ ਵੀ ਪਤਾ ਹੈ ਵੀ ਜ਼ਫਰੁੱਲਾ ਖਾਨ ਜਿਹੜੇ ਦੁਨੀਆ ਦੇ ਬਹੁਤ ਵੱਡੇ, ਈਵਨ ਯੂਨਾਈਟਿਡ ਨੇਸ਼ਨਸ ਦੇ ਵਿੱਚ ਉਹਨਾਂ ਦਾ ਜਿਹੜਾ ਜੱਜ ਦਾ ਰੁਤਬਾ ਸੀ, ਉਹ ਪਹਿਲੇ ਏਸ਼ੀਆ ਨੂੰ ਰਿਪਰੈਜ਼ੈਂਟ ਕਰਨ ਵਾਲੇ ਸੀ। ਲੇਕਿਨ ਮੇਰਾ ਇਹੀ ਕਹਿਣਾ ਸੀ ਕਿ ਉਹਨਾਂ ਨੇ ਹੀ ਅਲਾਮਾ ਇਕਬਾਲ ਨੇ ਜਿਹੜੇ ਇਹ ਵੈਸਟਰਨ, ਜਿਹਦਾ ਅੱਜ ਪਾਕਿਸਤਾਨ ਹੈ, ਜਿਹਦੇ 'ਚ ਪੰਜਾਬ ਔਰ ਸਿੰਧ ਔਰ ਬਲੋਚਿਸਤਾਨ ਔਰ ਖੈਬਰ ਪਖਤੂਨਖਵਾ, ਇਹਦੀ ਯੂਨਿਟ ਬਣਾਉਣ ਦੀ ਗੱਲ ਉਹਨਾਂ ਨੇ ਕੀਤੀ ਸੀ। ਔਰ ਬਾਅਦ 'ਚ ਜਿਹੜਾ ਪੇਸ਼ ਤਾਂ 23 ਮਾਰਚ 1940 ਨੂੰ ਜਿਹੜਾ ਹੈ ਉਹ, ਕਿਉਂਕਿ ਅਲਟੀਮੇਟਲੀ ਇਹ ਠੀਕ ਹੈ ਜ਼ਫਰੁੱਲਾ ਖਾਨ ਔਰਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਡਿਊ ਟੂ ਡਿਫਰੈਂਟ ਰੀਜ਼ਨਸ ਹੋਈ, ਹੁਣ ਤੱਕ ਵੀ ਹੁੰਦੀ ਹੈ। ਬਹੁਤ ਵੱਡੇ ਉਹ ਇੱਕ ਆਪਣੇ ਫੀਲਡ ਦੇ ਮਾਹਿਰ ਸਨ। ਪਰ ਮੈਂ ਅਲਾਮਾ ਇਕਬਾਲ ਦੇ ਮੁਸਲਿਮ ਲੀਗ ਦੇ ਉਸ ਕਨਵੈਨਸ਼ਨ 'ਚ ਪਹਿਲੀ ਵਾਰ ਜਿਹੜਾ ਇਸ ਕਿਸਮ ਦਾ ਕਾਨਸੈਪਟ ਕਿ ਭਾਈ, ਹਾਲਾਂ ਉਹ ਵਿਦਨ ਇੰਡੀਆ ਆਟੋਨੋਮਸ ਹੋਏ ਜਾਂ ਬਾਹਰ ਹੋਏ, ਉਦੋਂ ਤਾਂ ਅਜੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਅੰਗਰੇਜ਼ ਇੱਥੋਂ ਨਿਕਲਣਗੇ ਕਦੇ, ਕਿਉਂਕਿ ਉਹ ਤਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਕਰਜ਼ਾਈ ਹੋਏ ਤਾਂ ਫੇਰ ਨਿਕਲੇ। ਪਰ ਬਹੁਤ ਬਹੁਤ ਸ਼ੁਕਰੀਆ ਪ੍ਰਿਤਪਾਲ ਸਿੰਘ ਸ਼ੀਨਾ। ਔਰ ਇਹ ਕਹਿੰਦੇ ਡਾਕਟਰ ਸਾਹਿਬ ਜੀ ਤੁਹਾਡੇ ਵਿਚਾਰ ਖਾਲਸਾ ਰਾਜ ਉਡੀਕ ਵਾਹਿਗੁਰੂ ਜੀ ਕਹਿੰਦੇ ਨੇ। ਔਰ ਫਿਰ ਇਹ ਬਸਰਾ 4759 ਫਤਿਹ ਬੁਲਾਉਂਦੇ ਨੇ ਹਰਮਨ ਪੰਨੂ ਜੀ, ਹਰਜੋਤ ਮੱਲੀ ਜੀ, ਫਿਰ ਜਗਸੀਰ ਸਿੰਘ ਸਿੱਧੂ ਜੀ ਕਹਿੰਦੇ ਤੁਹਾਡਾ ਜਿਹੜਾ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ WhatsApp ਤੇ ਆਪਾਂ ਸ਼ੇਅਰ ਕਰ ਦਿੱਤਾ ਹੈ, ਔਰ ਬਹੁਤ ਬਹੁਤ ਸ਼ੁਕਰੀਆ। ਫਿਰ ਇਸੇ ਤਰ੍ਹਾਂ ਗੁਰਤੇਜ ਸਿੰਘ ਧਾਲੀਵਾਲ ਜੀ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਗੁਰਫਤਿਹ ਬੁਲਾਉਂਦੇ ਨੇ। ਐਂਡ ਜਸਵੀਰ ਸਿੰਘ ਜੀ, ਫਿਰ ਕੁਲਦੀਪ ਕੌਰ ਜੀ, ਸਤਨਾਮ ਸਿੰਘ ਜੀ, ਸ਼ਿੰਦਾ ਗਿੱਲ ਜੀ, ਔਰ ਹਰਮਨ ਪੰਨੂ ਜੀ, ਦੀਪ ਸਿੰਘ ਸਿੱਧੂ ਜੀ, ਸੁਖਵਿੰਦਰ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਏ ਸਿੰਘ ਜੀ, ਫਿਰ ਗੁਰਜੀਤ ਸਿੰਘ ਜੀ, ਫਿਰ ਮਿਸਰਾ ਸਿੰਘ ਔਰ ਬੌਸ, ਔਰ ਸਭ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਅੱਜ ਕੋਈ ਖਾਸ ਫੇਸਬੁੱਕ ਤੇ ਨਹੀਂ ਨੇ ਕੋਈ ਵੱਡੇ ਮੈਸੇਜ, ਉਹਨਾਂ 'ਚ ਮੈਂ ਸਿਰਫ ਜਿਹਨਾਂ ਦੇ ਲਿਖਤ ਹੀ ਹੈ, ਫਤਿਹ ਹੈ ਜਾਂ ਥੋੜ੍ਹਾ ਬਹੁਤ ਛੋਟਾ ਕਾਮੈਂਟ ਹੈ। ਜਗਰਾਜ ਸਿੰਘ ਸਿੱਧੂ, ਦਵਿੰਦਰ ਸਿੰਘ, ਗੁਰਨਾਮ ਸਿੰਘ, ਰਾਜਵਿੰਦਰ ਸਿੰਘ, ਮੁਹੰਮਦ ਅਨਵਰ, ਸੋਹਣ ਸਿੰਘ ਮਾਲ, ਜਸਬੀਰ ਸਿੰਘ, ਦੀਪ ਸਿੰਘ ਔਰ ਹਰਮਿੰਦਰ ਸਿੰਘ, ਗੁਰਨਾਮ ਸਿੰਘ, ਮੁਹੰਮਦ ਅਨਵਰ, ਫਿਰ ਮੁਹੰਮਦ ਅਨਵਰ, ਰਾਜਵਿੰਦਰ ਸਿੰਘ, ਲਖਬੀਰ ਰੰਗੜ, ਦੀਪ ਸਿੰਘ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਹੁਣ ਅਸੀਂ ਜਾਂਦੇ ਹਾਂ ਰੂਹਾਨੀ ਵਿਚਾਰ ਤੇ। ਤੀਸਰੇ ਪਾਤਸ਼ਾਹ ਦਾ ਸ਼ਲੋਕ ਔਰ ਪੌੜੀ ਇਹ ਅਸੀਂ ਸਾਂਝੀ ਕਰਾਂਗੇ ਦਰਸ਼ਕਾਂ ਨਾਲ। ਮਹੱਲਾ ਤੀਜਾ। ਸਤਿਗੁਰ ਮਿਲਿਆ ਉਲਟੀ ਪਈ, ਨਵਨਿਧ ਖਰਚਿਓ ਖਾਓ, 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੈ ਨਿਜ ਥਾਏ, ਅਨਹਦ ਧੁਨੀ ਸਦ ਵੱਜਦੇ, ਉਨਮਨ ਹਰ ਲਿਵ ਲਾਏ, ਨਾਨਕ ਹਰ ਭਗਤ ਤਿਨਾ ਕੈ ਮਨ ਵਸੈ, ਜਿਨ ਮਸਤਕ ਲਿਖਿਆ ਤੁਰ ਪਾਏ। ਸਤਿਗੁਰ ਮਿਲਿਆ ਉਲਟੀ ਪਈ, ਨਵਨਿਧ ਖਰਚਿਓ ਖਾਏ। ਹੁਣ ਜਦੋਂ ਅਸੀਂ ਗੁਰੂ ਦੇ ਰਿਫਿਊਜ 'ਚ ਆ ਕੇ, ਸ਼ਰਨ 'ਚ ਆ ਕੇ, ਗੁਰੂ ਦੇ ਦਰ 'ਤੇ ਆ ਕੇ ਆਪਣਾ ਆਪਾ ਗੁਰੂ ਅੱਗੇ ਸਮਰਪਣ ਕਰਦੇ ਹਾਂ, ਤੇ ਜਿਹੜਾ ਲਫ਼ਜ਼ ਅੰਗਰੇਜ਼ੀ 'ਚ ਇਸਤੇਮਾਲ ਹੁੰਦਾ ਹੈ ਟਰਾਂਸਫਰਮੇਸ਼ਨ, ਕਿ ਮੈਂ ਬਿਲਕੁਲ ਬਦਲ ਗਿਆ। ਅਸੀਂ ਉਲਟਾ ਹੁੰਦਾ ਕਿ ਮੈਂ ਇਹ ਸੀ, ਮੈਂ ਤਾਂ ਇਹ ਹੋ ਗਿਆ, ਉਹਨੂੰ ਕਹਿੰਦੇ ਨੇ ਟਰਾਂਸਫਾਰਮ ਹੋਣਾ। ਕਿ ਸਤਿਗੁਰ ਮਿਲਿਆ ਉਲਟੀ ਪਈ, ਨਵਨਿਧ ਖਰਚਿਓ ਖਾਓ। ਗੁਰੂ ਦੇ ਨਾਲ ਮਿਲਾਪ ਨੇ ਮੈਨੂੰ ਟਰਾਂਸਫਾਰਮ ਕਰ ਦਿੱਤਾ ਹੈ, ਔਰ ਮੈਂ ਇਹ ਦੇਖਿਆ ਕਿ ਭਾਈ ਮੈਨੂੰ ਉਹ ਖਜ਼ਾਨਾ ਮਿਲਿਆ। ਹੁਣ ਜਦੋਂ ਇਹ ਖਜ਼ਾਨਿਆਂ ਦੀ ਗੱਲ ਹੁੰਦੀ ਹੈ, ਅਕਸਰ 9 ਖਜ਼ਾਨੇ ਮੰਨੇ ਜਾਂਦੇ ਨੇ, 18 ਸਿੱਧੀਆਂ, ਇਸ ਲਈ ਨਵਨਿਧ 18 ਸਿੱਧੀ। ਇਹ 9 ਖਜ਼ਾਨੇ ਹੀਰਾ, ਚਾਂਦੀ, ਸੋਨਾ, ਮੂੰਗੇ, ਇਸ ਕਿਸਮ ਦੀਆਂ ਜਿਹੜੀਆਂ ਬਹੁਤ ਕੀਮਤੀ ਸ਼ੈਆਂ ਨੇ, ਉਹ ਖਜ਼ਾਨੇ ਨੇ ਜਿਹੜੇ ਅਸੀਂ ਜਿਹੜੇ ਨੇ ਉਹ ਹੁੰਦਾ ਵੀ ਜਦੋਂ ਗੁਰੂ ਰੱਬ ਦਾ ਨਾਂ ਆਇਆ, ਉਹਦੇ ਇਸੇ ਤਰ੍ਹਾਂ 18 ਸਿੱਧੀਆਂ ਮੰਨੀਆਂ ਜਾਂਦੀਆਂ ਕਿ ਜੀ ਤੁਹਾਡੇ ਕੋਲ ਵਾਕ ਸਿੱਧੀ ਹੈ, ਤੁਹਾਡੇ ਕੋਲ ਇਹ ਹੈ, ਉਹ ਕਰਾਮਾਤਾਂ ਦਾ ਹੀ ਹਿੱਸਾ ਬਣ ਜਾਂਦਾ। ਪਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਇਹ ਨਵਨਿਧੀਆਂ 18 ਸਿੱਧੀਆਂ ਤਿਸ ਪਾਛੈ ਲੱਗੀਆਂ ਫਿਰਨ, ਜਿਨ ਹਰ ਨਾਮ ਪਿਆਰਾ। ਕਿ ਇਹ ਸਾਰੀਆਂ ਹੀ ਚੀਜ਼ਾਂ ਜਿਹੜੀ 9 ਨਿਧਾਂ 18 ਬਹੁਤ ਥੱਲੇ ਨੇ, ਇਹ ਤੁਹਾਨੂੰ ਕਰਾਮਾਤਾਂ ਜਾਂ ਇਸ ਕਿਸਮ ਦੀਆਂ ਵਿੱਚ ਇਹ ਪ੍ਰਮਾਣ ਵਾਲੀਆਂ ਚੀਜ਼ਾਂ ਨੇ। ਜਿਹਨੂੰ ਰੱਬ ਦਾ ਨਾਂ ਪਿਆਰਾ ਲੱਗਦਾ ਉਹਦੇ ਲਈ ਇਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ। ਪਰ
ਇਸ 'ਚ ਯਾਦ ਦਹਾਨੀ ਕਰਾਈ ਕਿ ਭਾਈ ਜਦੋਂ ਗੁਰੂ ਦੇ ਨਾਲ ਗੁਰੂ ਨੇ ਮੇਰੇ ਅੰਦਰ ਉਹ ਤਬਦੀਲੀ ਲਿਆਂਦੀ, ਮੇਰੇ ਲਈ ਜਿਹੜਾ ਮੈਂ ਟਰਾਂਸਫਾਰਮ ਹੋਇਆ, ਮੇਰੀ ਔਨ ਮਾਈ ਬੈਕ ਐਂਡ ਕਾਲ 9 ਨਿਧ 18 ਸਿੱਧੀਆਂ ਆ ਗਈਆਂ। ਔਰ ਇਹ ਮੈਨੂੰ ਇਹ ਅਹਿਸਾਸ ਹੋਇਆ ਕਿ ਭਾਈ ਇਹ ਤਾਂ ਮੇਰੇ ਕਦਮਾਂ ਦੇ ਵਿੱਚ ਨੇ, ਇਹ 9 ਨਿਧੀਆਂ 18 ਸਿੱਧੀਆਂ, ਪਰ ਮੈਂ ਤਾਂ ਉਸ ਗੁਰੂ ਦੇ ਪਿਆਰ ਦੇ ਵਿੱਚ, ਆਪਣੇ ਉਸ ਘਰ ਦੇ ਵਿੱਚ ਜਿਹਨੂੰ ਥਿਰ ਕਰ ਬੈਸੋ ਹਰ ਜਨ ਪਿਆਰੇ, ਗੁਰੂ ਸਾਹਿਬ ਨੇ ਕਿਤੇ ਯਾਦਾਨੀ ਕਰਵਾਈ। ਔਰ ਇਸ ਦੇ ਵਿੱਚ ਕਿਉਂਕਿ ਨਾਮ ਦਾ ਵਾਸ ਹੈ ਮੇਰੇ ਅੰਦਰ, ਮੇਰੀ ਟਰਾਂਸਫਰਮੇਸ਼ਨ ਹੈ। ਅਨਹਦ ਧੁਨੀ ਸਦ ਵਜਦੇ ਉਨ ਮਨ ਹਰ ਲਿਵ ਲਾਏ, ਕਿ ਮੇਰੇ ਅੰਦਰ ਉਹ ਆਨੰਦ ਦਾ ਚਸ਼ਮਾ ਫੁੱਟਿਆ ਹੋਇਆ, ਨਾਮ ਦਾ ਖੰਡਾ ਖੜਕ ਰਿਹਾ। ਅਨਹਦ ਧੁਨੀ ਸਦ ਵਜਦੇ ਉਨ ਮਨ ਹਰ ਲਿਵ ਲਾਏ, ਮੈਂ ਹੁਣ ਪੂਰੀ ਤਰ੍ਹਾਂ ਰੱਬ ਦੇ ਨਾਂ ਦੇ ਵਿੱਚ ਐਬਜ਼ੋਰਵ ਹੈ, ਉਸ ਦੇ ਨਾਂ ਦੇ ਵਿੱਚ ਇਮਰਸ ਹੈ, ਹੋਰ ਮੇਰਾ ਕਿਸੇ ਪਾਸੇ ਧਿਆਨ ਨਹੀਂ ਹੈ। ਨਾਨਕ ਹਰ ਭਗਤ ਤਿਨਾ ਕੈ ਮਨ ਵਸੈ, ਜਿਨ ਮਸਤਕ ਲਿਖਿਆ ਧੁਰ ਪਾਏ, ਕਿ ਭਾਈ ਇਹ ਰਹਿਮਤ ਉਹਨਾਂ ਦੇ ਉੱਤੇ ਹੀ ਹੁੰਦੀ ਹੈ ਜਿਹੜੇ ਰੱਬ ਦੀ ਬਖਸ਼ਿਸ਼ ਦਾ, ਉਸ ਦੀ ਨਜ਼ਰ ਦਾ, ਉਸ ਦੇ ਕਰਮ ਦੇ ਪਾਤਰ ਹੁੰਦੇ ਨੇ। ਔਰ ਧੁਰੋਂ ਦਰਗਾਹੋਂ ਉਹਨਾਂ ਨੂੰ ਇਹ ਕਰਮ ਬਖਸ਼ਿਸ਼ ਹੁੰਦਾ ਹੈ, ਇਹ ਰਹਿਮਤ ਬਖਸ਼ਿਸ਼ ਹੁੰਦੀ ਹੈ। ਔਰ ਫਿਰ ਇਸੇ ਹੀ ਸ਼ਲੋਕ ਦੇ ਥਾਟ ਨੂੰ ਅੱਗੇ ਤੋਰਦੇ ਆ। ਪੌੜੀ ਹੈ, ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ, ਹਰ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦ ਕੈ, ਕਿਤ ਅਰਥ ਤੂੰ ਆਇਆ, ਨਿਤ ਦੇਵੋ ਦਾਨ ਦਿਆਲ ਪ੍ਰਭ, ਹਰ ਨਾਮ ਤੇ ਆਇਆ, ਹਰ ਦਾਤੈ ਹਰ ਨਾਮ ਜਪਾਇਆ, ਨਾਨਕ ਪਹਿਨਾਇਆ ਸੁਧ। ਹੁਣ ਇਹ ਜਿਹੜਾ ਢਾਡੀ ਲਫ਼ਜ਼ ਹੈ, ਇਹ ਈਵਨ ਗੁਰੂ ਨਾਨਕ ਸਾਹਿਬ ਨੇ ਵੀ ਜਦੋਂ ਆਪਣੇ ਨਿਰੰਕਾਰ ਦੀ ਸਿਫਤ ਸਲਾਹ ਜਾਂ ਉਸ ਦਾ ਸੁਨੇਹਾ ਦੇਣ ਦੀ ਗੱਲ ਕੀਤੀ ਤਾਂ ਗੁਰੂ ਸਾਹਿਬ ਨੇ ਫਰਮਾਇਆ, ਹਉ ਢਾਡੀ ਵੇਕਾਰ ਕਾਰੇ ਲਾਇਆ, ਕਿ ਭਾਈ ਮੈਂ ਤਾਂ ਜਿਹੜਾ ਹੈ ਉਸ ਦੀ ਵਗਾਰ 'ਚ, ਉਸ ਵਾਹਿਗੁਰੂ ਨੇ ਮੈਨੂੰ ਇਸ ਕਾਰੇ ਲਾ ਦਿੱਤਾ, ਇਸ ਕੰਮੀ ਲਾ। ਹੁਣ ਢਾਡੀ ਕੀ ਸੀ, ਜਿਨ੍ਹਾਂ ਨੇ ਜਿਹੜੇ ਸਾਡੇ ਢਾਡੀ ਸਿੰਘ ਦੀਵਾਨਾਂ 'ਚ ਪਰਫਾਰਮ ਕਰਦੇ ਨੇ, ਜਿਸ ਜਿਹੜਾ ਛੋਟਾ ਡਮਰੂ ਵੀ ਉਹਨੂੰ ਕਿਹਾ ਜਾਂਦਾ ਹੈ, ਪਰ ਇਹ ਢੱਡ ਡਿਫਰੈਂਟ ਹੈ ਥੋੜੀ ਡਮਰੂ ਤੋਂ, ਉਹਨੂੰ ਢੱਡ ਕਿਉਂਕਿ ਉਹ ਢੱਡ ਵਜਾ ਕੇ ਰਾਜਸਥਾਨ ਰਾਜਪੂਤਾਨੇ ਦੇ ਵਿੱਚ ਇਹ ਜਿਹੜਾ ਢੱਡ ਦੇ ਨਾਲ ਗਾਣ ਦਾ, ਔਰ ਢੱਡ ਦੇ ਨਾਲ ਅਕਸਰ ਬਹਾਦਰਾਂ ਯੋਧਿਆਂ ਦੀਆਂ ਵਾਰਾਂ ਗਾਈਆਂ ਜਾਂ ਵਾਰ ਲਫ਼ਜ਼ ਵੀ ਉੱਥੋਂ ਹੀ ਆਇਆ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਦੇ ਜਿਵੇਂ ਈਵਨ ਅਸੀਂ ਆਸਾ ਕੀ ਵਾਰ ਕਹਿੰਦੇ, ਸੋ ਇਹ ਉਸ ਅੰਦਾਜ਼ ਦੇ ਵਿੱਚ ਜਿਹੜੇ ਨੇ ਯੋਧਿਆਂ ਦਾ ਯਸ਼ ਗਾਉਂਦੇ ਸੀ। ਸੋ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਢਾਡੀ ਕਿਹਾ, ਜਾਂ ਗੁਰੂ ਅਮਰਦਾਸ ਤੀਸਰੇ ਨਾਨਕ ਜਦੋਂ ਫਰਮਾਉਂਦੇ ਨੇ, ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ, ਕਿ ਮੈਂ ਸਿਫਤ ਸਲਾਹ ਕਰਨ ਵਾਲਾ ਢਾਡੀ ਉਸ ਵਾਹਿਗੁਰੂ ਦਾ ਮੈਂ ਹਰੀ ਦੇ ਦਰ ਤੇ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਕਿ ਭਾਈ ਮੈਨੂੰ ਤਾਂ ਹੀ ਮੇਰੇ ਅੰਦਰ ਉਸ ਵਾਹਿਗੁਰੂ ਦੇ ਪ੍ਰੇਮ ਦਾ ਜਲਵਾ ਪ੍ਰਗਟ ਤਾਂ ਹੀ ਹੋਇਆ ਕਿ ਉਸ ਗੁਰੂ ਅਕਾਲ ਪੁਰਖ ਨੇ ਮੈਨੂੰ ਆਪਣੇ ਲੜ ਲਾ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਮੈਨੂੰ ਉਹਨੇ ਜਿਹੜਾ ਆਪਣੀ ਪ੍ਰੈਜ਼ੈਂਸ ਦੇ ਵਿੱਚ ਰੱਖਿਆ, ਮੈਨੂੰ ਮੂੰਹ ਲਾਇਆ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਮੈਨੂੰ ਪ੍ਰਵਾਨ ਕੀਤਾ, ਹਰ ਪੁੱਛਿਆ ਢਾਡੀ ਸਦ ਕਹਿ ਕਿਤ ਅਰਥ ਤੂੰ ਆਇਆ, ਕਿ ਇਹ ਹੈ ਪਿਆਰੇ ਸੁਣ ਯਾਰ ਹਮਾਰੇ, ਇਹ ਗੁਫ਼ਤਗੂ ਹੈ ਕਿ ਵੀ ਮੈਨੂੰ ਉਹਨੇ ਪੁੱਛ ਕੇ ਵਾਹਿਗੁਰੂ ਨੇ ਕਿਹਾ ਕਿ ਵੀ ਤੂੰ ਕਿਵੇਂ ਆਇਆ, ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ, ਵੀ ਮੈਂ ਤਾਂ ਇਹ ਵਾਹਿਗੁਰੂ ਤੇਰੇ ਦਰ ਤੇ ਆਇਆ ਕਿ ਮੈਨੂੰ ਇਹ ਨਾਮ ਦਾ ਖਜ਼ਾਨਾ ਬਖਸ਼, ਮੈਂ ਨਿਤ ਅਨ ਦਿਨ ਰਾਤ ਜਿਹੜਾ ਤੇਰੇ ਦਰ ਦੇ ਉੱਤੇ ਖਲੋਤਾ ਤੇਰੇ ਗੁਣ ਗਾਵਾਂ, ਹਰ ਦਾਤੈ ਹਰ ਨਾਮ ਜਪਾਇਆ, ਨਾਨਕ ਪਹਿਨਾਇਆ। ਹੁਣ ਇਹ ਲਫ਼ਜ਼ ਬਹੁਤ ਵਾਰੀ ਜਦੋਂ ਅਸੀਂ ਦੀਵਾਨਾਂ 'ਚ ਦੇਖਦੇ ਹਾਂ ਜੀ, ਹੁਣ ਤਾਂ ਜਣੇ ਖਣੇ ਦੇ ਗਲ 'ਚ ਹੀ ਪਾਇਆ ਹੁੰਦਾ ਜੀ, ਸਿਰੋਂ ਪਾਓ ਦਿੱਤਾ। ਇਨਫੈਕਟ ਜਦੋਂ ਤੁਸੀਂ ਸਿਰੋਂ ਪਾਓ ਵੀ ਲਫ਼ਜ਼ ਅਸੀਂ ਕਰਦੇ, ਸਿਰ ਪਾਓ, ਸਿਰ ਤੋਂ ਪੈਰਾਂ ਤੱਕ। ਹੁਣ ਇਹ ਸੀ ਖਾਸ ਤੌਰ 'ਤੇ ਦੁਨਿਆਵੀ ਬਾਦਸ਼ਾਹ ਜਦੋਂ ਕਿਸੇ ਨੂੰ ਆਨਰ ਕਰਦੇ ਸੀ, ਕਿਸੇ ਨੂੰ ਕਿ ਵੀ ਤੂੰ ਬਹੁਤ ਵੱਡੀਆਂ ਸੇਵਾਵਾਂ ਦਿੱਤੀਆਂ, ਤੇ ਉਹਨੂੰ ਖਿਲਤ ਪੇਸ਼ ਕੀਤੀ ਜਾਂਦੀ ਸੀ। ਔਰ ਜਿਹੜੀ ਖਿਲਤ ਜਾਂ ਸਿਰੋਂ ਪਾਓ ਸੀ, ਉਹ ਸਿਰ ਤੋਂ ਪੈਰਾਂ ਤੱਕ ਜਿਹੜੀ ਉਹ ਪੋਸ਼ਾਕ ਪੈਰਾਂ ਨੂੰ ਵੀ ਕਵਰ ਕਰਦੀ ਸੀ, ਸਿਰ ਤੋਂ ਸ਼ੁਰੂ। ਮਤਲਬ ਇਹ ਹੈ ਕਿ ਇਹ ਬਾਦਸ਼ਾਹ ਦਾ ਖਾਸਮ ਖਾਸ ਹੈ, ਬਾਦਸ਼ਾਹ ਦੇ ਦਰ ਤੇ ਪ੍ਰਵਾਨ ਹੈ। ਸੋ ਇਹ ਵਰਲਡਲੀ ਕੋਰਟਸ ਦੇ ਵਿੱਚ ਇਹ ਵਰਤਾਰਾ ਸੀ।
ਹੁਣ ਜਦੋਂ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਅਸੀਂ ਦੇਖਦੇ ਹਾਂ ਕਿ ਭਾਈ ਜਿਹੜਾ ਗੁਰੂ ਨਾਨਕ ਸਾਹਿਬ ਦਾ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋਣਾ ਹੈ ਔਰ ਉਹਨਾਂ ਨੇ ਅਕਾਲ ਪੁਰਖ ਦਾ ਹੁਕਮ ਦੇਣਾ ਹੈ ਕਿ ਭਾਈ ਮੇਰੇ ਨਾਮ ਦਾ ਢੰਡੋਰਾ ਦਿਓ, ਤੇ ਉਹਦੇ 'ਚ ਗੁਰੂ ਨਾਨਕ ਸਾਹਿਬ ਨੇ ਵੀ ਇਹ ਫਰਮਾਇਆ ਕਿ ਭਾਈ ਮੈਨੂੰ ਨਿਰੰਕਾਰ ਨੇ ਦਰਗਾਹ ਦੇ ਵਿੱਚ ਇਹ ਖਿਲਤ ਦਿੱਤੀ, ਇਹ ਸਰੋਪਾਓ ਪਹਿਨਾਇਆ ਔਰ ਇਹ ਮੈਂ ਤਾਂ ਉਸ ਫਰਜ਼ ਨੂੰ ਅਦਾ ਕਰ ਰਿਹਾ। ਹੁਣ ਗੁਰੂ ਅਮਰਦਾਸ ਜੀ ਉਹਨਾਂ ਲਫ਼ਜ਼ਾਂ ਨੂੰ ਹੀ ਫਿਰ ਕਹਿ ਰਹੇ ਨੇ ਕਿ ਭਾਈ ਹਰ ਦਾਤਾ ਹਰ ਨਾਮ ਜਪਾਇਆ, ਕਿ ਮੈਂ ਜਦੋਂ ਖਲੋਤਾ ਹੈ ਹਰ ਪੁੱਛਿਆ ਢਾਡੀ ਸਦਕ ਹੈ ਕਿਤ ਅਰਥ ਤੂੰ ਆਇਆ। ਮੈਨੂੰ ਸੱਦਿਆ, ਪੁੱਛਿਆ ਕਿ ਭਾਈ ਕਿਵੇਂ ਹੈ ਤੂੰ, ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ। ਮੈਂ ਇਹ ਆਜ਼ੀ ਦੇ ਨਾਲ ਗੁਜ਼ਾਰਿਸ਼ ਕੀਤੀ, ਹੈ ਵਾਹਿਗੁਰੂ ਰਹਿਮਤ ਕਰੋ, ਨਾਮ ਦਾ ਦਾਨ ਦਿਓ, ਮੈਂ ਇਸ ਨਾਮ ਨੂੰ ਜਪਾਵਾਂ। ਫਿਰ ਉਸ ਵਾਹਿਗੁਰੂ ਨੇ ਰਹਿਮਤ ਕੀਤੀ, ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪਹਿਨਾਇਆ, ਕਿ ਮੈਨੂੰ ਉਹ ਖਿਲਤ ਪਹਿਨਾ ਦਿੱਤੀ, ਉਹ ਸਿਰੋਪਾਓ ਬਖਸ਼ਿਸ਼ ਕਰ ਦਿੱਤਾ ਹੈ। ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਭਾਈ ਭਗਤੀ ਦਾ ਖਜ਼ਾਨਾ ਜਿਹੜਾ ਹੈ, ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਭਾਈ ਇਹ ਅਕਾਲ ਪੁਰਖ ਨੇ ਮੈਨੂੰ ਬਖਸ਼ਿਆ। ਸੋ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਉਹ ਬਲੈਸਡ ਵਨ ਨੇ ਉਸ ਰੋਬ ਆਫ ਆਨਰ ਜਿਹੜਾ ਸਿਰੋਪਾਓ ਜਿਹੜੀ ਖਿਲਤ ਨਿਰੰਕਾਰ ਨੇ ਬਖਸ਼ੀ ਔਰ ਉਸਦੀ ਬਦੌਲਤ ਹਰ ਦਾਤੇ ਹਰ ਨਾਮ ਜਪਾਇਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।